ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਅਗਸਤ 2017 19 ਸਾਵਨ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪਹਿਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ। ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ TV84 ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਅਸੀਂ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਇੱਕ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ ਐਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ, DK ਬਰੂਆ ਜੀ, ਇਹ ਅਸਾਮ ਤੋਂ ਸੀ। ਔਰ ਉਸ ਜ਼ਮਾਨੇ ਦੇ ਵਿੱਚ ਇਸ ਹੱਦ ਤੱਕ ਖੁਸ਼ਾਮਦ ਜਾਂ ਜਿਸ ਨੂੰ ਅਸੀਂ ਜੁੱਤੀ ਚੱਟ ਕਹਿੰਦੇ ਹਾਂ, ਜੁੱਤੀਆਂ ਚੱਟਣ ਦਾ ਰਿਵਾਜ ਸੀ ਇੰਦਰਾ ਗਾਂਧੀ ਦੇ, ਕਿ DK ਬਰੂਆ ਨੇ ਇਹ ਬਿਆਨ ਦਿੱਤਾ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ ਜੀ, ਕਿ ਇਹ ਦੋਨੋਂ ਹੀ ਇੱਕ ਨੇ। ਇਹਦਾ ਮਤਲਬ ਹੈ ਕਿ ਜਿਹੜਾ ਕੋਈ ਇੰਦਰਾ ਗਾਂਧੀ ਦੇ ਖਿਲਾਫ ਕੁਝ ਕਹੇਗਾ ਉਹ ਮਾਨੋ ਇੰਡੀਆ ਦੇ ਖਿਲਾਫ ਕਹਿ ਰਿਹਾ ਹੈ। ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਔਰ ਬਾਅਦ ਦੇ ਵਿੱਚ ਜਦੋਂ ਐਮਰਜੈਂਸੀ ਤੋੜਨੀ ਪਈ ਇੰਦਰਾ ਗਾਂਧੀ ਨੂੰ, ਚੋਣਾਂ ਹੋਈਆਂ ਔਰ ਕਾਂਗਰਸ ਬੜੀ ਬੁਰੀ ਤਰ੍ਹਾਂ ਹਾਰੀ, ਇੰਦਰਾ ਗਾਂਧੀ ਆਪਣੀ ਸੀਟ ਵੀ ਹਾਰ ਗਈ, ਤੇ ਉਦੋਂ ਫਿਰ ਜਨਤਾ ਪਾਰਟੀ ਦੀ ਸਰਕਾਰ ਵੇਲੇ ਇਸ ਨੂੰ ਇੱਕ ਫਨ ਦੇ ਤੌਰ ਤੇ ਦੁਹਰਾਇਆ ਜਾਂਦਾ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਵੀ ਕਿੱਥੇ ਗਿਆ ਬਰੂਆ ਤੇ ਕਿੱਥੇ ਗਈ ਇੰਦਰਾ। ਹੁਣ ਜੋ ਅਸੀਂ ਮਾਹੌਲ 2014 ਤੋਂ ਬਾਅਦ ਦੇਖ ਰਹੇ ਹਾਂ, ਵੈਸੇ ਤਾਂ ਚੋਣਾਂ ਦੇ ਪੀਰੀਅਡ 'ਚ ਹੀ ਹਰ ਹਰ ਮੋਦੀ ਦੇ ਨਾਅਰੇ ਲੱਗਣ ਲੱਗ ਗਏ ਸੀ ਕਿ ਕਿੱਥੇ ਹਰ ਹਰ ਮਹਾਦੇਵ ਹੈ, ਕਿ ਉਹਨੂੰ ਸ਼ਿਵ ਜੀ ਦੇ ਬਰਾਬਰ ਬਿਠਾ ਦਿੱਤਾ ਸੀ ਜੀ। ਔਰ ਫਿਰ ਬਹੁਤਿਆਂ ਦਾ ਜਿਹੜਾ ਹੈ ਉਸ ਦੇ ਲਈ ਨਮੋ ਕਹਿਣਾ ਹੀ ਬਣਦਾ ਹੈ। ਉਹ ਕਹਿਣ ਨਰਿੰਦਰ ਮੋਦੀ, ਹਾਂ ਕਹਿਣ ਨੂੰ ਹੋਏਗਾ ਨੰਨਾ ਮਮਾ ਦੋ ਆਡਡ ਵਰਡ ਨੇ, ਪਰ ਨਮੋ ਦਾ ਮਤਲਬ ਹੀ ਸਲੂਟ ਹੁੰਦਾ ਹੈ ਕਿ ਜੀ ਨਮੋ ਨੇ ਇਹ ਕਹਾ, ਨਮੋ ਨੇ ਉਹ ਕਹਾ। ਇਹ ਵੀ ਇੱਕ ਫੈਸ਼ਨ ਬਣ ਗਿਆ। ਔਰ ਅੱਜ ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਡਾਈਸੈਂਟ ਜਾਂ ਵਿਚਾਰ ਵਖਰੇਵਾਂ ਰੱਖਣੇ, ਜਿਹੜਾ ਕੋਈ ਵੀ ਆਜ਼ਾਦੀ ਨਾਲ ਆਪਣਾ ਗੱਲ ਕਹਿਣ ਦਾ ਹੱਕ ਸੰਵਿਧਾਨ ਨੇ ਦਿੱਤਾ, ਉਹ ਕਿਸ ਕਦਰ ਕੁਚਲਿਆ ਜਾ ਰਿਹਾ ਹੈ ਹਰ ਫੋਰਮ ਦੇ ਉੱਤੇ। ਕਿ ਜਿਵੇਂ ਅਸੀਂ ਅੱਗੇ ਵੀ ਦੱਸਿਆ ਸੀ ਕਿ 70 ਤੋਂ ਜ਼ਿਆਦਾ ਬਿਊਰੋਕਰੈਟਸ ਨੇ, 100 ਤੋਂ ਜ਼ਿਆਦਾ ਐਕਸ ਆਰਮੀ ਆਫੀਸਰਸ ਨੇ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖ ਕੇ ਇਸ ਗੱਲ ਦੇ ਉੱਤੇ ਪ੍ਰੋਟੈਸਟ ਕੀਤਾ ਹੈ ਕਿ ਭਾਰਤ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਜਿਹੜਾ ਕੰਪੋਜ਼ਿਟ ਕਲਚਰ ਹੈ ਸੈਕੂਲਰ, ਜਿਹੜਾ ਫੌਜ ਦੇ ਰੂਪ ਦੇ ਵਿੱਚ ਖਾਸ ਤੌਰ ਤੇ ਫੌਜ ਦੀ ਜਿਹੜੀ ਹੈ ਐਫੀਸ਼ੀਐਂਸੀ ਜਾਂ ਫੌਜ ਦੀ ਸਾਰੀ ਫਾਰਮੇਸ਼ਨ ਹੀ ਉਸ ਦੇ ਉੱਤੇ ਖੜੀ ਹੈ, ਉਸ ਨੂੰ ਪ੍ਰਭਾਵਿਤ ਕਰੇਗਾ ਕਿ ਇਹ ਸਾਰਾ ਜਿਹੜਾ ਹੈ ਇਹ ਭਾਰਤ ਦੇ ਅਗੇਂਸਟ ਜਾ ਰਿਹਾ। ਲੇਕਿਨ ਜੇ ਅਸੀਂ ਦੇਖਣਾ ਹੋਏ, ਕਿਉਂਕਿ ਜਦੋਂ ਪਾਰਲੀਮੈਂਟ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਜ਼ਾਹਰ ਹੈ ਪਾਰਲੀਮੈਂਟ ਦੇ ਦੋਨੋਂ ਹਾਊਸ, ਜਿਸ ਨੂੰ ਅਕਸਰ ਪਾਰਲੀਮੈਂਟ ਦੇ ਲਈ ਟੈਂਪਲ ਆਫ ਡੈਮੋਕ੍ਰੇਸੀ ਉਹਨੂੰ ਕਿਹਾ ਜਾਂਦਾ ਹੈ, ਕਿਉਂਕਿ ਜੇ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਉਹ ਵਰਲਡ ਫੇਮਸ ਜਿਹੜੀ ਪਰਿਭਾਸ਼ਾ ਜਾਂ ਡੈਫੀਨੇਸ਼ਨ ਹੈ ਅਬਰਾਹਮ ਲਿੰਕਨ ਦੀ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਇਹ ਵੱਖਰੀ ਗੱਲ ਹੈ ਵੀ ਜਦੋਂ ਸਾਊਥ ਏਸ਼ੀਅਨ ਡੈਮੋਕ੍ਰੇਸੀ, ਖਾਸ ਤੌਰ ਤੇ ਇੰਡੀਆ ਵਰਗੀ ਡੈਮੋਕ੍ਰੇਸੀ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਉਸ ਡੈਮੋਕ੍ਰੇਸੀ 'ਚ ਇਹ ਹੈ ਕਿ ਵੋਟ ਜ਼ਰੂਰ ਪਵਾਈ ਜਾਂਦੀ ਹੈ, ਉਹ ਵੀ ਕਿਵੇਂ ਭੜਕਾ ਕੇ ਹੁੰਦਾ ਹੈ, ਕਿ ਖਰੀਦੀ ਜਾਂਦੀ ਹੈ, ਕਿ ਦਬਾਇਆ ਜਾਂਦਾ ਹੈ, ਕਿ ਕੀ ਹੁੰਦਾ ਹੈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਡੈਮੋਕ੍ਰੇਸੀ ਦੀ ਫੰਕਸ਼ਨਿੰਗ ਨੂੰ ਦੇਖੋ, ਔਰ ਉਹਨਾਂ ਜ਼ਮਾਨਿਆਂ 'ਚ ਵੀ 2500 ਸਾਲ ਪਹਿਲਾਂ ਜਦੋਂ ਕਿ ਗ੍ਰੀਸ ਜਾਂ ਏਥਨਸ ਵਰਗੇ ਉਹ ਸ਼ਹਿਰ ਜਿੱਥੇ ਸੁਕਰਾਤ ਹੋਇਆ ਔਰ ਜਿੱਥੇ ਡੈਮੋਕ੍ਰੇਸੀ ਦੀ ਗੱਲ ਜਿੱਥੋਂ ਸ਼ੁਰੂ ਹੋਈ ਕਹੀ ਜਾਂਦੀ ਹੈ, ਸੋ ਉਹਨਾਂ ਜ਼ਮਾਨਿਆਂ 'ਚ ਵੀ ਭਾਵੇਂ ਉਹ ਛੋਟੇ ਛੋਟੇ ਕਸਬੇ ਸਨ, ਟਾਊਨ ਸਨ ਜਾਂ ਸਿਟੀ ਸਟੇਟ ਸਨ, ਪਰ ਉਹਦੇ 'ਚ ਲੋਕਾਂ ਦੀ ਰਾਏ ਦੀ ਕਦਰ ਸੀ। ਗੱਲ ਡੈਮੋਕ੍ਰੇਸੀ ਦੀ, ਕੋਈ ਵੋਟ ਪਾਉਣ ਨੂੰ ਡੈਮੋਕ੍ਰੇਸੀ ਨਹੀਂ ਕਹਿੰਦੇ। ਡੈਮੋਕ੍ਰੇਸੀ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਵੀ ਜਿਸ ਦੇ ਵਿੱਚ ਜਿਹੜੀ ਲੋਕਾਂ ਦੀ ਵਿਜ਼ਡਮ ਹੈ, ਲੋਕਾਂ ਦੀ ਰਾਏ ਹੈ, ਲੋਕਾਂ ਦੀ ਪੁੱਛ ਹੈ, ਉਹ ਲੋਕ ਸੈਂਟਰ 'ਚ ਨੇ, ਉਹ ਕੇਂਦਰਤ ਨੇ,
ਬਾਕੀ ਸਿਸਟਮ ਕਿੱਥੇ ਕਿਵੇਂ ਵਰਕਆਊਟ ਕੀਤਾ ਹੈ, ਕਿੱਥੇ ਅਰਿਸਟੋਕ੍ਰੇਸੀ ਆਈ, ਕਿੱਥੇ ਅਮੀਰ ਸਿਸਟਮ ਸੀ, ਕਿੱਥੇ ਹੋਰ ਬਦਲਦਾ ਅੱਜ ਵੋਟਾਂ ਦੇ ਸਿਸਟਮ ਤੇ ਆ ਗਿਆ। ਪਰ ਜੇ ਅਸੀਂ ਦੇਖੀਏ ਕਿ ਭਾਰਤ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਬੜਾ ਵੱਡਾ ਛਲਾਵਾ ਹੈ ਜੀ, ਕਿ ਉੱਥੇ ਕਹਿਣ ਨੂੰ ਵੋਟਾਂ ਨਾਲ ਕਿਉਂਕਿ ਚੁਣੇ ਜਾਂਦੇ ਨੇ ਤੇ ਉਹ ਡੈਮੋਕ੍ਰੇਸੀ ਬਣ ਗਏ। ਪਰ ਜਿਵੇਂ ਹੌਲੀ ਹੌਲੀ ਪਿਛਲੇ 70 ਸਾਲਾਂ 'ਚ ਪਹਿਲਾਂ ਤਾਂ ਫੈਡਰਲ ਸਿਸਟਮ ਦੀ ਜੇ ਗੱਲ ਕਰੀਏ, ਜਿਹੜਾ ਕਨਸਟੀਟਿਊਸ਼ਨ ਨੇ ਫੈਡਰੇਟਿਡ ਸਟੇਟਸ ਮੰਨਿਆ ਸੀ ਔਰ ਉਹਦੇ 'ਚ ਇਹ ਸੀ ਕਿ ਵੀ ਜਿਹੜੀਆਂ ਈਵਨ ਰੈਜ਼ੀਡੂਅਲ ਪਾਵਰਸ ਹੋਣਗੀਆਂ ਉਹ ਵੀ ਸਟੇਟਾਂ ਕੋਲ ਹੀ ਹੋਣਗੀਆਂ। ਔਰ ਆਉਣ ਵਾਲੇ 15 ਅਗਸਤ ਨੂੰ ਜਦੋਂ ਕਿ ਜਿਸ ਨੂੰ ਆਜ਼ਾਦੀ ਦਿਨ ਦੇ ਤੌਰ ਦੇ ਉੱਤੇ ਭਾਰਤ 'ਚ ਮਨਾਇਆ ਜਾਣਾ ਹੈ, ਅਸੀਂ ਇਸ ਵਿਸ਼ੇ ਦੇ ਉੱਤੇ ਡੀਟੇਲ 'ਚ ਗੱਲ ਕਰਾਂਗੇ ਕਿ ਵੀ ਇਹ ਜਿਹੜਾ 15 ਅਗਸਤ 1947 ਤੋਂ ਲੈ ਕੇ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਕੀ ਇਹ ਸਿਸਟਮ ਕਿੱਥੇ ਪਹੁੰਚਿਆ, ਕੀ ਲੋਕਾਂ ਨੂੰ ਮਿਲਿਆ, ਔਰ ਜਿਹੜੀ ਆਜ਼ਾਦੀ ਅੰਗਰੇਜ਼ਾਂ ਤੋਂ ਭਾਰਤ ਨੂੰ ਕੱਢ ਕੇ ਅੰਗਰੇਜ਼ਾਂ ਨੂੰ ਭਾਰਤ ਚੋਂ ਜਿਹੜਾ ਡ੍ਰੀਮ ਸੀ ਜਿਸ ਦੇ ਲਈ ਸ਼ਹੀਦ ਭਗਤ ਸਿੰਘ, ਗਦਰੀ ਬਾਬੇ ਜਾਂ ਕਰਤਾਰ ਸਿੰਘ ਸਰਾਭਾ ਜਾਂ ਊਧਮ ਸਿੰਘ ਜਾਂ ਉਹ ਸਾਰੇ ਯੋਧੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪੰਜਾਬ ਦੇ ਵਿੱਚ ਲਗਭਗ 98 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ, ਕਾਲੇ ਪਾਣੀ 'ਚ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਔਰ ਸਫ਼ਰ ਕੀਤਾ, ਔਰ ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿ ਭਾਈ ਇਹਨਾਂ ਨੂੰ ਕੱਢ ਕੇ ਕਿਉਂ ਜਿਹਾ ਲੋਕਾਂ ਦਾ ਰਾਜ ਹੋਏਗਾ ਜਾਂ ਕਿਹੜੀਆਂ ਮੁੱਢਲੀਆਂ ਜਿਹੜੀਆਂ ਨੇ। ਔਰ ਅੱਜ ਹਾਲਤ ਇਹ ਹੈ ਕਿ ਉੱਥੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਤਾਂ ਦੂਰ ਦੀ ਗੱਲ, ਇੱਕ ਸੇਫਟੀ ਸਿਕਿਉਰਿਟੀ ਕਿਸੇ ਵੀ ਸਿਸਟਮ ਦੀ ਬੁਨਿਆਦ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਸ਼ਹਿਰੀ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰੇ। ਔਰ ਉਸ ਦੇ ਲਈ ਜਿਹੜਾ ਸ਼ਹਿਰੀ ਜਿਹੜਾ ਕਿਸੇ ਡੈਮੋਕ੍ਰੇਸੀ ਦਾ ਉਹ ਸੈਂਟਰ ਹੁੰਦਾ ਹੈ ਕਿ ਵੀ ਉਸ ਦੀ ਤਸੱਲੀ ਹੋਏ, ਉਹੀ ਅਲਟੀਮੇਟਲੀ ਲੋਕਤੰਤਰ ਹੁੰਦੇ ਨੇ। ਪਰ ਇਹਨਾਂ ਨੇ ਕਿਸ ਤਰੀਕੇ ਨਾਲ RSS ਦੀ ਆਈਡੀਓਲੋਜੀ ਵਾਲਿਆਂ ਨੇ 2014 ਤੱਕ ਪਹੁੰਚਦੇ ਆ ਨਫ਼ਰਤ ਦਾ ਸਹਾਰਾ ਲੈ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਮੋਦੀ ਨੇ ਰੱਥ ਯਾਤਰਾ ਦੇ ਨਾਂ ਥੱਲੇ ਹਿੰਦੂਤਵਾ ਦਾ ਝੰਡਾ ਚੁੱਕਿਆ, ਨਫ਼ਰਤ ਫੈਲਾਈ, ਕਿਵੇਂ ਥਾਂ ਤੇ ਜਿਹੜੇ ਨੇ ਉਹ ਦੰਗਿਆਂ ਦੇ ਨਾਂ ਥੱਲੇ ਮੁਸਲਮਾਨਾਂ ਦਾ ਘਾਣ ਕੀਤਾ। ਔਰ ਇਹ ਪਹੁੰਚਦੀ ਗੱਲ 2002 ਚ ਖੁੱਲ ਕੇ ਨਵੰਬਰ 84 ਦੀ ਤਰਜ਼ ਤੇ ਜੋ ਕੁਝ ਇੰਦਰਾ ਗਾਂਧੀ ਨੇ ਜਿਹੜਾ ਉਹ ਪਹਿਲਾਂ ਕਲਪਿਆ ਸੀ ਜੂਨ 84 ਦਾ ਘੱਲੂਘਾਰਾ ਵਰਤਾ ਕੇ, ਔਰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਕੁਝ ਨਵੰਬਰ 84 ਦੇ ਪਹਿਲੇ ਹਫ਼ਤੇ ਹੋਇਆ, ਰਾਜੀਵ ਗਾਂਧੀ ਔਰ ਉਸ ਦੀ ਜਿਹੜੀ ਕੋਟਰੀ ਚੰਡਾਲ ਚੌਂਕੜੀ ਸੀ ਉਹਨਾਂ ਦੇ ਡਿਜ਼ਾਈਨਸ, ਉਹਦੀ ਬਦੌਲਤ ਸੀ ਕਿ ਹਜ਼ਾਰਾਂ ਸਿੱਖ ਜਿਹੜੇ ਨੇ ਦਿੱਲੀ ਦੇ ਵਿੱਚ ਹੀ ਜਿਉਂਦੇ ਸਾੜੇ ਗਏ। ਔਰ ਭਾਰਤ ਭਰ ਦੇ ਵਿੱਚ ਖਾਸ ਤੌਰ ਤੇ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਸਨ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸੋ ਹੁਣ ਜਦੋਂ ਕਿ ਇੱਕ ਪਾਰਟੀ ਔਰ ਦੂਜੀ ਬਹੁ ਗਿਣਤੀ ਪਾਰਟੀਆਂ ਦਾ ਇੱਕ ਦੂਜੇ ਦੇ ਨਾਲ ਇਹ ਹੋੜ ਲੱਗ ਜਾਏ, ਕਿਉਂਕਿ ਰਾਜੀਵ ਗਾਂਧੀ ਨੇ ਇਹ ਰਸਤਾ ਪੱਧਰਾ ਕੀਤਾ ਆਪਣੀ ਮਾਂ ਤੋਂ ਕਲੂ ਲੈ ਕੇ, ਕਿਉਂਕਿ ਉਦੋਂ ਅਨਪੋਪੂਲਰ ਹੋ ਚੁੱਕੀ ਸੀ ਔਰ ਉਹਦੀ ਸਰਕਾਰ ਡਿਲੀਵਰ ਨਹੀਂ ਸੀ ਕਰ ਰਹੀ। ਉਹਨਾਂ ਨੇ ਕਿਹਾ ਜੀ ਸਿੱਖਾਂ ਨੂੰ ਐਂਟੀ ਨੈਸ਼ਨਲ ਸਾਬਤ ਕਰੋ, ਦੇਸ਼ ਤੋੜਨ ਵਾਲਾ ਸਾਬਤ ਕਰੋ, ਔਰ ਫਿਰ ਜਿਹੜਾ ਇਹਨਾਂ ਨੂੰ ਮਾਰੋ, ਉਸ ਦੇ ਥੱਲੇ ਇਹਨਾਂ ਦੀ ਨਸਲਕੁਸ਼ੀ ਕਰੋ ਔਰ ਬਹੁਤ ਗਿਣਤੀ ਖੁਸ਼ ਹੋ ਜਾਏਗੀ ਉਹਨਾਂ ਤੋਂ ਵੋਟਾਂ ਲਓ। ਔਰ ਉਹ ਫਾਰਮੂਲਾ ਬੜਾ ਕਾਮਯਾਬ ਹੋਇਆ। ਜਦੋਂ 84 ਐਂਡ ਦੇ ਵਿੱਚ ਚੋਣਾਂ ਹੋਈਆਂ ਔਰ ਜਿਹੜੀ ਕਦੇ ਉਹਦੇ ਨਾਨੇ ਨਹਿਰੂ ਨੂੰ ਵੀ ਜਿੰਨੀਆਂ ਸੀਟਾਂ ਨਹੀਂ ਸੀ ਮਿਲੀਆਂ, 3/4 ਸੀਟਾਂ ਜਿਹੜੀਆਂ ਨੇ ਪਾਰਲੀਮੈਂਟ ਦੀਆਂ ਔਰ ਰਾਜੀਵ ਗਾਂਧੀ ਨੂੰ ਮਿਲੀਆਂ। ਔਰ ਉਹਦੇ 'ਚ ਜਿਹੜੀ ਈਵਨ BJP ਵਰਗੀ ਜਿਹੜੀ ਹਿੰਦੂਤਵਾਦੀ ਅਲੰਬਰਦਾਰ ਪਾਰਟੀ ਜਿਹਨੇ ਕਿ ਖੁੱਲ੍ਹ ਕੇ ਸਪੋਰਟ ਕੀਤੀ ਸੀ ਇੰਦਰਾ ਗਾਂਧੀ ਦੀ, ਔਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ, ਉਹ ਵੀ ਉਹਨਾਂ ਚੋਣਾਂ 'ਚ ਸਿਰਫ 2 ਸੀਟਾਂ ਤੇ ਸਿਮਟ ਕੇ ਰਹਿ ਗਏ। ਲੇਕਿਨ ਜੋ ਸਿੱਖਾਂ ਦੀ ਨਸਲਕੁਸ਼ੀ ਦੇ ਨਾਲ ਪੋਲੀਟੀਕਲ ਮੈਸੇਜ ਜਾਂ ਪੋਲੀਟੀਕਲ ਵਿੰਡਫਾਲ ਕਾਂਗਰਸ ਨੇ ਹਾਸਲ ਕੀਤੀ, ਉਸ ਕਿਤਾਬ 'ਚੋਂ ਹੀ ਫਿਰ BJP ਨੇ ਅਗਲਾ ਚੈਪਟਰ ਜੋੜਿਆ। ਉਹ ਸੀ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦੇ ਨਾਂ ਥੱਲੇ ਉਹਨਾਂ ਦਾ ਕਤਲੇਆਮ। ਬੇਸ਼ੱਕ ਉਸ ਦਾ ਇੱਕ ਨੈਗੇਟਿਵ ਇੰਪੈਕਟ ਜ਼ਰੂਰ ਹੋਇਆ ਕਿਉਂਕਿ ਨਵੰਬਰ 84 ਦੀ ਗੱਲ ਇੰਨੀ ਜ਼ਰੂਰ ਚਾਰ ਚੁਫੇਰੇ ਘੁੰਮ ਗਈ ਸੀ ਕਿ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਪਾਰਲੀਮੈਂਟ ਦੇ ਵਿੱਚ ਤਾਂ BJP ਇੱਕ ਵੱਡੀ ਪਾਰਟੀ ਦੇ ਤੌਰ ਤੇ ਜਾਂ ਆਪਣੀ ਸਰਕਾਰ ਬਣਾਉਣ 'ਚ
ਸਮਰੱਥ ਨਹੀਂ ਹੋਈ। ਰਾਦਰ ਮਨਮੋਹਨ ਸਿੰਘ ਦੀ ਕਿਆਦਤ ਦੇ ਵਿੱਚ ਹੀ ਸਰਕਾਰ ਬਣੀ, ਲੇਕਿਨ ਮੋਦੀ ਨੇ ਆਪਣੇ ਕ੍ਰੈਡੈਂਸ਼ੀਅਲ ਜਿਹੜੇ ਨੇ ਉਹ ਹਿੰਦੂਤਵੀ ਕਰਾਊਡ ਦੇ ਵਿੱਚ ਪ੍ਰੂਵ ਕਰ ਦਿੱਤੇ ਕਿ ਉਹ ਹੀ ਇੱਕੋ ਜਿਹੜਾ ਜ਼ਾਬਰ ਹੈ ਜਿਹੜਾ ਕਿ ਮੁਸਲਮਾਨਾਂ ਨੂੰ ਮਾਰ ਸਕਦਾ ਹੈ। ਔਰ ਨਤੀਜੇ ਦੇ ਤੌਰ ਤੇ ਫਿਰ ਜਿੰਨੇ ਬੀਜੇਪੀ ਦੇ ਕਦਾਵਰ ਨੇਤਾ ਸੀ, ਉਹ ਐਲਕੇ ਅਡਵਾਨੀ ਹੋਏ, ਮੁਰਲੀ ਮਨੋਹਰ ਜੋਸ਼ੀ ਹੋਏ ਔਰ ਦੂਸਰੇ ਹੁਣ, ਉਹਨਾਂ ਸਾਰਿਆਂ ਨੂੰ ਪਿੱਛੇ ਸੁੱਟ ਕੇ ਆਰਐਸਐਸ ਨੇ ਮੋਦੀ ਨੂੰ ਪ੍ਰਾਈਮ ਮਿਨਿਸਟਰ ਕੈਂਡੀਡੇਟ ਬਣਾਇਆ। ਔਰ ਜੋ ਕੁਝ ਪਿਛਲੇ 3 ਸਾਲ ਚ ਮੋਦੀ ਸਰਕਾਰ ਨੇ ਜਿਵੇਂ ਇਹ ਜ਼ੁਲਮ ਦਾ ਸਹਾਰਾ ਲਿਆ, ਅੱਜ ਜੇ ਭਾਰਤ ਨੂੰ ਕਦੇ ਡੈਮੋਕ੍ਰੇਸੀ ਤਾਂ ਦੂਰ ਦੀ ਗੱਲ, ਅੱਜ ਗੁੰਡਾਕ੍ਰੇਸੀ ਔਰ ਮੋਬੋਕ੍ਰੇਸੀ, ਇਹ 2 ਸ਼ਬਦ ਹੀ ਉਸ ਸਿਸਟਮ ਦੇ ਉੱਤੇ ਝੁਕਦੇ ਨੇ। ਔਰ ਕਿਉਂਕਿ ਇਹਨਾਂ 3 ਸਾਲਾਂ ਦੇ ਵਿੱਚ ਉਹਨਾਂ ਨੇ ਜੁਡੀਸ਼ਰੀ 'ਚ ਆਪਣੇ ਬੰਦੇ ਪੈਕ ਕਰ ਲਏ, ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਲੈ ਕੇ ਤੇ ਡਿਸਟ੍ਰਿਕਟ ਕੋਰਟਸ ਤੱਕ। ਅੱਜ ਮੈਜੋਰਿਟੀ ਸਟੇਟਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਮੈਜੋਰਿਟੀ ਹੈ ਔਰ ਉਹਨਾਂ ਦੀਆਂ ਸਰਕਾਰਾਂ ਨੇ। ਜਿੱਥੇ ਉਹਨਾਂ ਦੀਆਂ ਨਹੀਂ ਨੇ ਉੱਥੇ ਉਹ ਪੂਰਾ, ਉਹ ਭਾਵੇਂ ਜਿਹੜਾ ਹੈ ਉਹ NIA ਨੂੰ ਵਰਤਣ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਵਰਤਣ, ਬੇਸ਼ੱਕ ਉਹ ਡਾਇਰੈਕਟੋਰੇਟ ਐਨਫੋਰਸਮੈਂਟ ਨੂੰ ਵਰਤਣ, ਇਨਕਮ ਟੈਕਸ ਨੂੰ ਵਰਤਣ ਇਹਨਾਂ ਔਰ CBI ਛਾਪਿਆਂ ਦਾ ਸਹਾਰਾ ਲੈ ਕੇ ਝੂਠੇ ਕੇਸ ਰਜਿਸਟਰ ਕਰਕੇ ਉਹਨਾਂ ਨੇ ਆਲਮੋਸਟ ਜਿਹੜਾ ਵਿਰੋਧ ਹੈ ਜਾਂ ਆਪੋਜੀਸ਼ਨ ਹੈ ਉਹ ਖਤਮ ਹੀ ਕਰ ਦਿੱਤੀ ਹੈ। ਔਰ ਅਸੀਂ ਯੂਪੀ ਦੇ ਵਿੱਚ ਦੇਖਿਆ ਕਿ ਕਿਵੇਂ ਬਿਲਕੁਲ ਸਮੈਸ਼ ਕਰ ਦਿੱਤਾ ਗਿਆ। ਔਰ ਇਹ ਉਹਨਾਂ ਦਾ ਜਿਹੜਾ ਆਉਣ ਵਾਲੀਆਂ 2019 ਦੀਆਂ ਚੋਣਾਂ ਤੱਕ ਇਹ ਨਿਸ਼ਾਨਾ ਹੈ ਕਿ ਜਿਹੜਾ ਕੋਈ ਮਾੜੇ ਮੋਟੇ ਉਹਨਾਂ ਦੇ, ਜਿਸ ਤੁਸੀਂ ਕਹਿੰਦੇ ਹੋ ਕਿ ਲਾਸਟ ਕਿਲੇ, ਉਹ ਭਾਵੇਂ ਵੈਸਟ ਬੰਗਾਲ ਹੋਏ, ਕੇਰਲਾ ਹੋਏ ਜਾਂ ਉੜੀਸਾ ਹੋਏ, ਉੜੀਸਾ ਦੇ ਵਿੱਚ ਵੀ ਭਾਵੇਂ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਇਹਨਾਂ ਦਾ ਸਾਥੀ ਹੈ, ਪਰ ਉੱਥੇ ਵੀ ਉਹਨਾਂ ਨੇ ਬੀਜੇਪੀ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਉਹ ਹਰ ਪਾਸੇ ਉਹ ਇਸ ਵੇਲੇ ਛਾ ਰਹੀ ਹੈ ਔਰ ਉਹ ਕੰਟਰੋਲ ਕਰ ਰਹੀ। ਜਿਹੜੇ ਇਸ਼ੂ ਨੂੰ ਮੈਂ ਇਸ ਸਾਰੀ ਗੱਲ ਦੇ ਪਿਛੋਕੜ ਦੇ ਵਿੱਚ ਜਿਹੜੀ ਅੱਗੇ ਗੱਲ ਮੈਂ ਕਰਨੀ ਚਾਹੁੰਦਾ, ਇਸ ਵੇਲੇ ਜੇ DK ਬਰੂਆ ਅਸਾਮ ਤੋਂ ਸੀ ਔਰ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ ਉਹਨੇ ਕਿਹਾ ਸੀ, ਇੱਕ ਹੋਰ ਅੱਜ ਜਿਹੜਾ ਮਿਨਿਸਟਰ ਆਫ ਸਟੇਟ ਹੈ, ਹੋਮ ਮਿਨਿਸਟਰੀ ਜਿਹਨੂੰ ਗ੍ਰਹਿ ਮੰਤਰਾਲਾ ਕਹਿੰਦੇ ਨੇ, ਔਰ ਕਿਰਨ ਰਿਜੂ ਜਿਹੜਾ ਅਰੁਣਾਚਲ ਪ੍ਰਦੇਸ਼ ਨਾਲ ਜਿਹਦਾ ਸਬੰਧ ਹੈ, ਉਹਦੇ ਫੀਚਰ ਤੁਸੀਂ ਮੰਗਰੋਇਡ ਦੇਖਦੇ ਹੋ। ਔਰ ਇਸ ਕਿਸਮ ਦੇ ਬੰਦੇ ਜਿਹਨੂੰ ਨਾਰਥ ਈਸਟ ਚੋਂ ਲਿਆ ਕੇ ਔਰ ਜਿਹੜਾ ਸਭ ਤੋਂ ਜ਼ਿਆਦਾ ਐਂਟਾਈ ਮੁਸਲਮ, ਐਂਟਾਈ ਮਾਈਨੋਰਿਟੀ ਔਰ ਐਂਟਾਈ ਚਾਈਨਾ, ਜਿਸ ਤੋਂ ਜਿਹੜਾ ਜੋ ਮਰਜ਼ੀ ਉਹ ਖਵਾ ਲੈਂਦੇ ਨੇ, ਔਰ ਇਹ ਸਾਰੇ ਚੋਂ ਇਹੀ ਇਸ ਕਿਸਮ ਦੇ ਲੋਕਾਂ ਦੀ ਕੁਆਲੀਫਿਕੇਸ਼ਨ ਹੁੰਦੀ ਹੈ, ਉਹਨਾਂ ਨੂੰ ਜਿਹੜਾ ਇਸ ਕਿਸਮ ਦੇ ਲੋਕ ਸੂਟ ਕਰਦੇ ਨੇ। ਹੁਣ ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਜਿੰਨੀਆਂ ਤੇਜ਼ੀ ਨਾਲ ਲਿੰਚਿੰਗ ਦੀਆਂ ਘਟਨਾਵਾਂ ਮੌਬਸ ਵੱਲੋਂ, ਉਹ ਬੀਫ ਦੇ ਨਾਂ ਥੱਲੇ ਹੋਏ, ਹੋਰ ਚਮੜੇ ਦੇ ਨਾਂ ਥੱਲੇ, ਦਲਿਤ, ਮੁਸਲਮਾਨ, ਦੂਜੇ, ਔਰ ਇਹ ਲਿੰਚਿੰਗ ਇਸ ਕਦਰ ਫੈਲੀ ਹੋਈ ਹੈ। ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜੀ ਇੱਕ ਮਾਸ ਹਿਸਟੀਰੀਆ ਫਿਰ ਫੈਲ ਰਿਹਾ ਹੈ। ਉਹ ਜਨਾਨੀਆਂ ਦੀਆਂ ਸ਼ਿਕਾਇਤਾਂ ਨੇ ਰਾਜਸਥਾਨ 'ਚ ਵੀ, ਦਿੱਲੀ 'ਚ ਵੀ, ਕਿ ਜੀ ਕੋਈ ਉਹਨਾਂ ਦੇ ਵਾਲ ਕੱਟ ਜਾਂਦਾ ਆ ਕੇ। ਔਰ ਇਸ ਕਿਸਮ ਦੀ ਲਿੰਚਿੰਗ ਦੀ ਘਟਨਾ ਜਿਹੜੀ ਹੈ ਉਹ ਦਿੱਲੀ ਦੇ ਨੇੜੇ ਕਿਤੇ ਹੋਈ ਹੈ, ਜਿੱਥੇ ਇੱਕ ਦਲਿਤ ਔਰਤ ਨੂੰ ਲਿੰਚ ਕਰ ਦਿੱਤਾ ਗਿਆ ਕਿ ਜੀ ਇਹ ਵਾਲ ਕੱਟ ਰਹੀ ਸੀ ਲੋਕਾਂ ਦੇ। ਸੋ ਕੁੱਲ ਮਿਲਾ ਕੇ ਕਿਉਂਕਿ ਇਸ ਵੇਲੇ ਐਕਸੈਪਟੇਬਿਲਿਟੀ ਹੈ ਔਰ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਵਾਪਰ ਰਿਹਾ ਹੈ, ਜੋ ਇਹ ਕਰਦੇ ਨੇ ਕਾਰਾ, ਉਹਨਾਂ ਨੂੰ ਕੋਈ ਜਵਾਬਦੇਹ ਨਹੀਂ ਬਣਾਇਆ ਜਾਂਦਾ। ਔਰ ਇਸ ਵਾਰ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਔਰ ਜ਼ਾਹਰ ਹੈ ਵੀ ਆਪੋਜੀਸ਼ਨ ਜਿਹੜੀ ਹੈ ਉਹ ਸਮਝਦੀ ਸੀ ਕਿ ਉਹ ਇਸ ਲਿੰਚਿੰਗ ਦੇ ਮੁੱਦੇ ਤੇ ਉਹ ਬੀਜੇਪੀ ਨੂੰ ਘੇਰਣਗੇ ਔਰ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਇਮੋਰਲ ਤਰੀਕੇ ਦੇ ਨਾਲ ਜੋ ਕੁਝ ਉਹ ਕਰ ਰਹੇ ਨੇ ਬਿਹਾਰ ਦੇ ਵਿੱਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸ ਸਾਰੇ 'ਚ ਜਿਹੜਾ ਕਿਉਂਕਿ ਫਾਈਨਲ ਜਦੋਂ ਡਿਸਕਸ਼ਨ ਡਿਬੇਟ ਹੁੰਦੀ ਹੈ ਤੇ ਫਾਈਨਲੀ ਜਿਹੜਾ ਕੰਸਰਨਡ ਮਿਨਿਸਟਰ ਹੁੰਦਾ ਹੈ, ਜੇ ਲਾਅ ਐਂਡ ਆਰਡਰ ਦੀ ਸਮੱਸਿਆ ਹੈ ਤੇ ਹੋਮ ਮਿਨਿਸਟਰ ਨੂੰ ਉਹਦੇ ਲਈ ਜਿਹੜਾ ਜਵਾਬ ਦੇਣਾ ਚਾਹੀਦਾ। ਬਹੁਤ ਵਾਰ ਜਦੋਂ ਬਹੁਤ ਕੀ ਮੁੱਦੇ ਆ ਜਾਂਦੇ ਨੇ, ਹੋਮ ਮਿਨਿਸਟਰ ਰਾਜਨਾਥ ਸਿੰਘ ਉਹ ਪਾਸੇ ਹੋ ਗਏ ਔਰ ਉਹਨੇ ਇਸ ਕਿਰਨ ਰਿਜੂ ਨੂੰ ਜਿਹਦੀ ਜੀਭ ਚੋਂ ਜ਼ਹਿਰ ਨਿਕਲਦਾ ਉਹਨੂੰ ਜਵਾਬ ਦੇਣ ਲਈ ਖੜਾ ਕੀਤਾ। ਔਰ ਜਿਹੜੀ ਸਟੋਰੀ ਰੋਹਨ ਵੈਂਕਟ ਰਾਮਾਕ੍ਰਿਸ਼ਨਨ ਨੇ ਕੀਤੀ ਹੈ ਔਰ ਉਹਦੀ ਹੈਡਲਾਈਨ ਹੈ, ਅਟੈਕਿੰਗ ਮੋਦੀਜ਼ ਇਮੇਜ ਇਜ਼ ਲਾਈਕ ਅਟੈਕਿੰਗ ਇੰਡੀਆ, ਹਾਊ BJP ਸੀਜ਼ ਦਾ ਲਿੰਚਿੰਗ ਡਿਬੇਟ, ਜੂਨੀਅਰ ਹੋਮ ਮਿਨਿਸਟਰ ਕਿਰਨ ਰਿਜੂਜ਼ ਲੋਕ ਸਭਾ ਸਟੇਟਮੈਂਟ ਔਨ ਦਾ ਮੈਟਰ ਐਂਡਡ ਵਿਦ ਅ ਵਾਰਨਿੰਗ ਟੂ ਆਪੋਜੀਸ਼ਨ ਪਾਰਟੀਜ਼। ਇਹ ਜਦੋਂ ਵੀ ਡਿਸਕਸ਼ਨ ਜਿਨ੍ਹਾਂ ਟੌਪਿਕਸ ਤੇ ਲਿੰਚਿੰਗ ਔਰ ਦੂਸਰਿਆਂ ਤੇ ਹੋਈ,
किरण रिज्जू ने जवाब दिता और उन्हें बड़ी स्पष्टता दे नाल कहा कि भाई जे तुसी मोदी दे उत्ते अटैक करते हो तो ये समझो तुसी इंडिया ते अटैक किया है। सो ये इंडिया इज इंदिरा एंड इंदिरा इज इंडिया उसका नवी वर्जन है। द भारतीय जनता पार्टी रन गवर्नमेंट कांट बी ब्लेम्ड फॉर द लिंचिंग अक्रॉस इंडिया। That seems to be the chief takeaway from the argument offered by ruling party politicians during a discussion in the Lok Sabha on Monday. The opposition had hoped to do better this time than it did last fortnight on its first attempt to question the government on allegations that the BJP seems to implicitly support lynch mobs mobilized under the pretense of cow protection. ਹੁਣ opposition ਕਹਿ ਰਹੀ ਸੀ ਕਿ ਜਿਹੜੀ ਗਾਂ ਰੱਖਿਅਕ ਦੇ ਨਾਂ ਥੱਲੇ ਜਿਹੜੀਆਂ ਕਰਾਊਡਸ ਇਕੱਠੀਆਂ ਨੇ ਇਹਦੇ ਲਈ ਬੀਜੇਪੀ ਜ਼ਿੰਮੇਵਾਰ ਹੈ, ਪਰ ਉਸ ਦੇ ਵਿੱਚ ਆਪੋਜੀਸ਼ਨ ਕਾਮਯਾਬ ਨਹੀਂ ਹੋ ਸਕੀ ਔਰ ਉਹਦੇ ਚ ਹਾਲਾਂ ਆਪੋਜੀਸ਼ਨ ਨੇ ਨਾਟ ਇਨ ਮਾਈ ਨੇਮ ਪ੍ਰੋਟੈਸਟ ਦੀ ਗੱਲ ਕੀਤੀ ਔਰ ਫਿਰ ਇਹ ਸਾਰੇ ਨੂੰ ਉਹਨਾਂ ਨੇ ਬੀਜੇਪੀ ਦੇ ਕੈਂਪੀ ਨੇ ਕਿਸੇ ਹੋਰ ਇਸ਼ੂ ਵੱਲ ਮੋੜ ਦਿੱਤਾ ਔਰ ਕਿਉਂਕਿ ਬੀਜੇਪੀ ਸਮਝਦੀ ਹੈ ਕਿ ਉਹਨਾਂ ਨੇ ਹੁਣ ਪ੍ਰੈਜ਼ੀਡੈਂਟ ਵੀ ਆਪਣਾ ਬਣਾ ਲਿਆ, ਸੋ ਉਹ ਇੱਕ ਜੇਤੂ ਮੂਡ ਦੇ ਵਿੱਚ ਸੀ। ਔਰ ਇਸ ਸਾਰੇ ਚੋਂ ਈਵਨ ਜਿਹੜਾ ਬੀਜੇਪੀ ਦੇ ਐਮਪੀ ਹੁਕਮ ਦੇਵ ਨਾਰਾਇਣਨ ਯਾਦਵ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਗੌ ਰਕਸ਼ਕ ਜੋ ਕਰ ਰਹੇ ਨੇ who ended up lynching people were intentionally doing so simply to defame the current government। ਉਹਨੇ ਕਿਹਾ ਜੀ ਇਹ ਜਿਹੜਾ ਹੈ ਇਹ ਤਾਂ ਉਹ ਜਾਣ ਕੇ ਕਰ ਰਹੇ ਨੇ ਬੀਜੇਪੀ ਨੂੰ। ਹੁਣ ਇਹ ਹੈ ਕਿ ਵੀ ਨਾਲੇ ਤੁਸੀਂ ਚੋਰ ਨਾਲੇ ਚਤਰ ਤੁਸੀਂ ਨਾਲੇ ਆਪਣੇ ਉਹ ਗੁੰਡੇ ਛੱਡੇ ਹੋਏ ਨੇ ਨਾਲੇ ਕਹੋ ਜੀ ਨਹੀਂ ਇਹ ਦੂਜਿਆਂ ਦੇ ਨੇ ਬੰਦੇ ਕਿਉਂਕਿ ਇਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ। ਔਰ ਜਿਹੜੀਆਂ ਸਟੇਟਮੈਂਟਸ ਇਹਨੇ ਕਿਰਨ ਰਿਜੂ ਨੇ ਐਂਡ ਦੇ ਵਿੱਚ ਦਿੱਤੀਆਂ ਉਹਦੇ ਬੁਲਟ ਪੁਆਇੰਟਸ ਇਹ ਸਟੋਰੀ ਦੇ ਵਿੱਚ ਨੇ ਜੋ ਇਹ ਦੱਸਦੇ ਨੇ ਕਿ ਵੀ ਉੱਥੇ ਸਿਸਟਮ ਕਿਹੜਾ ਫੰਕਸ਼ਨਲ ਹੈ ਜੀ। ਪਹਿਲਾਂ ਤੇ ਕਿਉਂਕਿ ਇਸ ਵੇਲੇ ਸਪੀਕਰ ਲੇਡੀ ਹੈ ਤੇ ਉਹਨੂੰ ਐਡਰੈਸ ਕਰਦੇ ਆ ਇਹ ਕਿਰਨ ਰਿਜੂ ਕਹਿੰਦਾ ਮੈਡਮ I cannot imagine a situation where the Prime Minister or the Union government should take over the state administration just because there is one incident. Riju said in Lok Sabha, is it possible we are functioning under the provisions of the Constitution of India? ਉਹਨੇ ਕਿਹਾ ਜੀ ਇਹ law and order ਤਾਂ ਸਟੇਟਾਂ ਦਾ ਸਬਜੈਕਟ ਅਸੀਂ ਕਿਵੇਂ ਜ਼ਿੰਮੇਵਾਰ ਹੋਏ ਜੀ। ਜੇ ਸਟੇਟਾਂ 'ਚ ਹੁੰਦਾ ਹੈ ਹੁਣ ਜੇ ਇੱਕ ਅੱਧੀ ਘਟਨਾ ਕਿਤੇ ਹੋ ਗਈ ਅਸੀਂ ਕੋਈ ਸਟੇਟ ਦਾ ਐਡਮਿਨਿਸਟ੍ਰੇਸ਼ਨ ਥੋੜੀ ਲੈਣਾ, ਅਸੀਂ ਤਾਂ ਕਨਸਟੀਟਿਊਸ਼ਨ ਨੂੰ ਮੰਨਣ ਵਾਲੇ ਆਈਨ ਨੂੰ ਮੰਨਣ ਵਾਲੇ ਅਸੀਂ ਲੋਕ ਹੈ। ਅਸੀਂ ਇਹ ਕਿਵੇਂ ਜਿਹੜਾ ਗੁਨਾਹ ਕਰ ਸਕਦੇ ਹਾਂ ਕਿ ਜੇ ਅਸੀਂ ਸਟੇਟ ਨੂੰ ਟੇਕ ਓਵਰ ਕਰ ਲਈ ਜੀ। ਫਿਰ ਉਹ ਕਹਿੰਦਾ opposition is raising this to defame ਨਰਿੰਦਰ ਮੋਦੀ ਕਿ ਇਹ ਇਹਨੂੰ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਲਈ ਵਿਰੋਧੀ ਧਿਰਾਂ ਕਰ ਰਹੀਆਂ ਨੇ। I had an apprehension that these people have brought up this matter simply for political purposes. They are not actually interested in it, Riju said. They have made this design to defame our Prime Minister Modi and they are trying to turn it into a national campaign against us. ਕਿ ਜੀ ਮੈਂ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈ ਔਰ ਇਹ ਜਾਣ ਬੁੱਝ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਔਰ ਇਸ ਮੁੱਦੇ ਤੇ ਨੈਸ਼ਨਲ ਕੈਂਪੇਨ ਕਰਨ ਦੇ ਲਈ ਇਸ ਮੁੱਦੇ ਨੂੰ ਚੁੱਕਦੇ ਹਨ ਜੀ। ਫਿਰ ਉਹਨੇ ਕਿਹਾ ਕਿ ਵੀ ਇਹ ਕਿਹੜੀ ਲਿੰਚਿੰਗ ਪਹਿਲੀ ਵਾਰ ਹੋਈ ਹੈ। ਹੈਵ ਯੂ ਨਾਟ ਸੀਨ ਮੌਬ ਲਿੰਚਿੰਗਸ ਬਿਫੋਰ ਕਿ ਪਹਿਲਾਂ ਭੀੜਾਂ ਨੇ ਨਹੀਂ ਮਾਰੇ ਬੰਦੇ ਕੁੱਟ-ਕੁੱਟ ਕੇ ਜੀ। ਇਨ ਵੈਸਟ ਬੰਗਾਲ ਇਨ 2014 ਚ ਵੈਸਟ ਬੰਗਾਲ ਚ ਮਾਰੇ ਸੀ। ਆਫਟਰ ਦੈਟ ਇਨ ਜਨਵਰੀ ਇਨ ਮਹਾਰਾਸ਼ਟਰ ਫਿਰ ਮਹਾਰਾਸ਼ਟਰ ਚ ਲਿੰਚ ਕੀਤੇ ਸੀ। From 2010, I can show you and the public all the details and even before that, you won't be able to show your faces. ਕਿ ਮੈਂ ਜੇ ਲੋਕਾਂ ਨੂੰ ਸਾਰੀ ਡਿਟੇਲ ਦੱਸੀ ਕਿ ਕਿੰਨੇ ਲੋਕ ਲਿੰਚ ਕਰਕੇ ਮਾਰੇ ਹੋਏ ਨੇ ਤੁਸੀਂ ਤਾਂ ਆਪਣੇ ਮੂੰਹ ਦਿਖਾਣ ਜੋਗੇ ਨਹੀਂ ਰਹੋ। ਇਹ ਜਸਟੀਫਿਕੇਸ਼ਨ ਹੈ ਕਿ ਜੀ ਲਿੰਚਿੰਗ ਕਿਹੜਾ ਸਾਡੇ ਬੰਦਿਆਂ ਨੇ ਨਵੇਂ ਮਾਰਤੇ ਕੁੱਟ-ਕੁੱਟ ਕੇ ਤੇ ਮਰਦੇ ਨੇ ਇੱਥੇ ਪਹਿਲਾਂ ਨਹੀਂ ਮਰੇ ਉੱਥੇ ਦੇਖੋ ਉੱਥੇ ਮਰੇ ਸੀ ਉੱਥੇ ਮਾਰੇ ਸੀ। Insist Modi has given a statement. Is that not enough? ਫਿਰ ਉਹਨੇ ਕਿਹਾ ਜੀ ਮੋਦੀ ਨੇ ਸਟੇਟਮੈਂਟ ਦੇ ਦਿੱਤੀ ਹੈ ਕਿ ਸਟੇਟਾਂ ਵਾਲੇ ਜਿਹੜੇ ਨੇ ਉਹ ਸਾਂਭ ਸੰਭਾਲ ਕਰਨ ਔਰ ਜਿਹੜੇ ਉਹ ਨਹੀਂ ਕਰ ਰਹੇ ਉਹ ਦੇਸ਼ ਦਾ ਨੁਕਸਾਨ ਕਰ ਰਹੇ ਨੇ, ਹੋਰ ਮੋਦੀ ਕੀ ਕਰੇ? ਉਹਨੇ ਬਿਆਨ ਦੇ ਦਿੱਤਾ। ਫਿਰ ਇਹ ਆਰਗੂ ਦੈਟ ਦੇ ਆਰ ਜਸਟ ਲੁਕਿੰਗ ਫॉर ਐਨ ਐਕਸਕਿਊਜ਼। ਫਿਰ ਉਹਨੇ ਕਿਹਾ ਜੀ ਇਹ ਤਾਂ ਇਹਨਾਂ ਦਾ ਸਿਲੈਕਟਿਵ ਐਮਨੀਸੀਆ ਇਹਨਾਂ ਨੂੰ ਔਰ ਵਿਚ ਇਜ਼ ਆਲ ਓਵਰ ਥੀਸ ਡੇਜ਼ ਬਿਕਾਜ਼ ਦੈਟ ਯੂ ਕੀਪ ਫਾਈਂਡਿੰਗ ਸਮਥਿੰਗ ਟੂ ਅਟੈਕ ਅਸ ਵਿਦ। ਤੁਸੀਂ ਤਾਂ ਸਾਡਾ ਕੋਈ ਨਾ ਕੋਈ ਨੁਕਸ ਲੱਭਦੇ ਹੋ। ਬਿਫੋਰ ਦਿਸ ਯੂ ਟਰਾਈ ਟੂ ਕ੍ਰੀਏਟ ਦਿਸ ਸੈਂਟੀਮੈਂਟ ਆਫ ਇਨਟੋਲਰੈਂਸ। ਪਹਿਲਾਂ ਤੁਸੀਂ ਇਹ ਕਿਹਾ ਜੀ ਅਸੀਂ ਅਸਹਿਨਸ਼ੀਲ ਹੈ ਬਟ ਆਫਟਰ ਦਾ ਪਬਲਿਕ ਗੇਵ ਇਟਸ ਆਂਸਰ ਦੈਟ ਕੈਂਪੇਨ ਐਂਡਡ। ਫਿਰ ਲੋਕਾਂ ਨੇ ਤੁਹਾਨੂੰ ਜਿਹੜਾ ਸਬਕ ਸਿਖਾਤਾ ਤੁਸੀਂ ਹੁਣ ਇਹ ਕਹਿਣੋਂ ਹਟ ਗਏ ਵੀ ਅਸੀਂ ਸਹਿਨਸ਼ੀਲ ਨਹੀਂ ਹੈ, ਦੇਖੋ ਅਸੀਂ ਕਿੰਨੇ ਸਹਿਨਸ਼ੀਲ ਹੈ। Then award ਵਾਪਸੀ happened
when all the award attorneys were exposed, you started looking for yet another topic. ਫਿਰ ਉਹ ਲੋਕ ਸ਼ੁਰੂ ਹੋ ਗਏ ਜਿਨ੍ਹਾਂ ਨੇ ਅਵਾਰਡ ਵਾਪਸ ਕਰਨੇ ਸ਼ੁਰੂ ਕਰਤੇ। ਜਦੋਂ ਅਸੀਂ ਉਹਨਾਂ ਨੂੰ ਬੇਨਕਾਬ ਕਰਤਾ ਉਹ ਵੀ ਗੱਲ ਮੁੱਕ ਗਈ। ਹੁਣ ਇਹ ਤੁਸੀਂ ਦੇਖੋ ਕਿਸ ਹੱਦ ਦੀ ਤੱਕ ਜਾ ਕੇ ਇਹ ਜਿਹੜੇ ਨੇ ਇਹਨਾਂ ਨੇ ਆਪਣੀ ਗ੍ਰਿਪ ਬਣਾਈ ਹੈ ਔਰ ਕਿਹੋ ਜਿਹੇ ਆਰਗੂਮੈਂਟ ਇਹ ਦੇ ਰਹੇ ਨੇ। then award wapsi happened, exposed. Then you came to supporting those who insult the nation under the label of freedom of expression. Then when Delhi elections were coming up, the issue of church attacks was brought up. ਉਹਨੇ ਕਿਹਾ ਜੀ ਤੁਸੀਂ ਫਿਰ ਫਰੀडम ਆਫ ਐਕਸਪ੍ਰੈਸ਼ਨ ਦਾ ਇਸ਼ੂ ਲੈ ਆਂਦਾ, ਜਿਹੜਾ ਗੁਜਰਾਤ ਦੇ ਵਿੱਚ ਜਾਂ ਹੈਦਰਾਬਾਦ ਯੂਨੀਵਰਸਿਟੀ ਸਟੂਡੈਂਟ ਜਿਹੜਾ ਜਿਹਨੇ ਸੁਸਾਈਡ ਕੀਤਾ ਜਾਂ JNU ਨੇ ਕਿਹਾ ਜੀ ਉਹ ਵੀ ਅਸੀਂ ਖਤਮ ਕਰਤਾ। ਫਿਰ ਹੁਣ ਕਹਿੰਦਾ ਤੁਸੀਂ ਚਰਚ ਅਟੈਕ ਲੈ ਆਂਦਾ, ਇਹ ਕਿਹੜੇ ਇਸ਼ੂ ਨੇ? ਫਿਰ ਇਹ ਕਹਿੰਦਾ ਕਿ ਬਈ ਇਹ ਕਲੇਮ ਮੋਦੀ ਜੀ ਇਜ਼ ਗ੍ਰੇਟ, ਟੂ ਅਟੈਕ ਹਿਮ ਇਜ਼ ਟੂ ਅਟੈਕ ਇੰਡੀਆ। ਹੁਣ ਫਾਈਨਲੀ ਉਹ ਕਹਿੰਦਾ ਪੀਪਲ are singing the praises of our prime minister across the world these days। ਕਿ ਇਸ ਵੇਲੇ ਕੁੱਲ ਦੁਨੀਆ ਭਰ ਦੇ ਲੋਕ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਿਹੜੇ ਨੇ ਉਹ ਸੋਲੇ ਗਾ ਰਹੇ ਨੇ। ਇਹ ਮੂਮੈਂਟ ਕਮਸ ਬਟ ਰੇਅਰਲੀ ਇਨ ਟਾਈਮ ਦੈਟ ਅ ਕੰਟਰੀ ਗੈਟਸ ਅ ਪ੍ਰਾਈਮ ਮਿਨਿਸਟਰ ਲਾਈਕ ਦਿਸ। ਇਹ ਇਤਿਹਾਸ 'ਚ ਕਦੇ-ਕਦੇ ਇਹੋ ਜਿਹਾ ਮੌਕਾ ਆਉਂਦਾ ਹੈ ਕਿ ਕਿਸੇ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਦਾ ਹੈ। ਕੰਟਰੀਜ਼ ਰੇਅਰਲੀ ਗੈਟ ਦ ਅਪਰਚੁਨਿਟੀ ਟੂ ਬੀ ਐਜ਼ ਲੱਕੀ ਐਜ਼ ਵੀ ਆਰ ਨਾਓ। ਕੋਈ ਦੇਸ਼ ਕਦੀ ਕਦਾਈ ਐਸਾ ਖੁਸ਼ਕਿਸਮਤ ਹੁੰਦਾ ਹੈ ਜਿਵੇਂ ਅਸੀਂ ਹਾਂ, ਜਿੱਥੇ ਮੋਦੀ ਵਰਗੇ ਅਵਤਾਰ ਧਾਰਦੇ ਨੇ। ਦਿਸ ਇਜ਼ ਆਵਰ ਟਾਈਮ। ਹੁਣ ਸਾਡਾ ਸਮਾਂ ਆ ਗਿਆ ਹੈ ਵੈਨ ਇੰਡੀਆਜ਼ ਨੇਮ ਇਜ਼ ਸ਼ਾਈਨਿੰਗ ਇਨ ਦ ਆਈ ਆਫ ਦ ਗਲੋਬ। ਭਾਰਤ ਦਾ ਨਾਂ ਦੁਨੀਆ ਦੇ ਉਸ ਅੱਖਾਂ ਦੇ ਵਿੱਚ ਜਿਹੜਾ ਉਹ ਲਿਸ਼ਕਾ ਮਾਰ ਰਿਹਾ ਹੈ। when people the world over respect our prime minister, ਸਾਰੀ ਦੁਨੀਆ ਦੇ ਲੋਕ ਨਮੋ ਨਮੋ ਕਰ ਰਹੇ ਨੇ, ਮੋਦੀ ਮੋਦੀ ਹੋ ਰਿਹਾ ਹੈ। at this moment to ruin the image of our prime minister, ਇਸ ਮੌਕੇ ਤੇ ਜਦੋਂ ਦੁਨੀਆ ਭਰ 'ਚ ਸਾਡਾ ਸਿੱਕਾ ਚੱਲ ਰਿਹਾ ਹੈ, ਇਹ ਲੋਕ ਸਾਡੇ ਪ੍ਰਾਈਮ ਮਿਨਿਸਟਰ ਨੂੰ ਬਦਨਾਮ ਕਰ ਰਹੇ ਨੇ। our government is as bad as ruining the image of our country, don't forget this। ਇਹ ਨਾ ਭੁੱਲੋ ਕਿ ਇਹ ਤੁਸੀਂ ਮੋਦੀ ਦਾ ਨਹੀਂ ਕਰ ਰਹੇ, ਇਹ ਤੁਸੀਂ ਦੇਸ਼ ਦਾ ਨੁਕਸਾਨ ਕਰ ਰਹੇ ਹੋ, ਇੰਡੀਆ ਦਾ ਕਰ ਰਹੇ ਹੋ। और फिर उन्हें एंड च वार्निंग की, डिलीवर ए वार्निंग। आई एम एंडिंग माई कमेंट्स विद ए वार्निंग, as many times as you raise issues like this, those many times we will expose you, because every time these false matters you turn into issues, the BJP only becomes stronger। So it's not me who's warning you, I am warning you on behalf of the people। कि साडा तुसी जिन्ना जुलूस कढोगे उन्ने मजबूत असी ਹੁੰਦੇ ਜਾਵਾਂਗੇ। ਔਰ ਤੁਹਾਨੂੰ ਮੈਂ ਵਾਰਨਿੰਗ ਦੇ ਰਿਹਾ ਕਿ ਇਹ ਬੰਦ ਕਰੋ। ਮੈਂ ਨਹੀਂ ਵਾਰਨਿੰਗ ਦੇ ਰਿਹਾ, ਲੋਕ ਤੁਹਾਨੂੰ ਦੇ ਰਹੇ। ਮਤਲਬ ਇਹ ਹੈ ਵੀ ਉਹ ਮੌਬ ਜਿਹੜੀ ਹੈ ਅਸੀਂ ਪਾਰਲੀਮੈਂਟ 'ਚ ਲਿਆ ਕੇ ਤੁਹਾਡੀ ਵੀ ਛਿਤਰੋਲ ਕਰਾ ਕੇ ਤੁਹਾਡੀ ਵੀ ਲਿੰਚਿੰਗ ਕਰਵਾਉਣੀ ਹੈ, ਇੱਥੇ ਨਾ ਕਰਾਈ ਬਾਹਰ ਕਰਾ ਦੇਵਾਂਗੇ। ਬਿਲਕੁਲ। ਸੋ ਇਹ ਹੈ। ਔਰ ਬਿਲਕੁਲ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਜਿਵੇਂ ਨਾਜ਼ੀਆਂ ਨੇ ਅਲਟੀਮੇਟਲੀ ਪਾਰਲੀਮੈਂਟ ਵੀ ਉਹਨਾਂ ਨੇ ਇਵੇਂ ਹੀ ਹਥਿਆਈ ਸੀ, ਜਿਵੇਂ ਇਹਨੇ 2014 'ਚ ਚੋਣ ਜਿੱਤੀ ਹੈ। ਉਸ ਤੋਂ ਬਾਅਦ ਕੀ ਹੋਇਆ? ਸੋ ਇਹ ਹਿੰਦੂ ਇੰਡੀਆ ਜਿਹੜਾ ਨਾਜ਼ੀ ਜਰਮਨੀ ਦੀ ਤਰਜ਼ ਤੇ ਉਸ ਬਰਬਾਦੀ ਦੇ ਰਸਤੇ ਤੇ ਜਾ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤਾ ਹੈ। ਇਸ ਤੋਂ ਪਹਿਲਾਂ ਆਪਾਂ ਬ੍ਰੇਕ ਲਈਏ। ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਬੇਨਤੀ ਕਰ ਦਈਏ, ਅਰਜ਼ੋਈ ਕਰ ਦਈਏ ਕਿ ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਨ੍ਹਾਂ ਨੇ ਮਾਈਕ ਸਹਾਇਤਾ ਅਜੇ ਤੱਕ TV 84 ਦੀ ਨਹੀਂ ਕੀਤੀ, ਉਹ ਜ਼ਰੂਰ ਕਰਨ। ਉਹ ਆਪਣੀ ਮਾਈਕ ਸਹਾਇਤਾ ਸਾਡੇ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਨੇ, ਜਾਂ ਫਿਰ ਉਹ ਸਾਨੂੰ TV 84 ਦੇ ਨਾਂ ਤੇ ਚੈੱਕ ਬਣਾ ਕੇ ਭੇਜ ਸਕਦੇ ਨੇ। 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਨੇ 5164060694। ਸ਼ੁਕਰੀਆ ਵਿਊਅਰ, ਤੁਸੀਂ ਕਿਤੇ ਨਹੀਂ ਜਾਣਾ। ਅਜੇ ਤੱਕ ਬਹੁਤ ਸਾਰੇ ਇਸ਼ੂ ਨੇ ਜਿਨ੍ਹਾਂ ਉੱਪਰ ਡਾਕਟਰ ਸਾਹਿਬ ਆਪਣੇ ਵਿਚਾਰ ਦੇਣਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।